जी डॉक्टर साहब, शुरू करो बैच जी पढ़ना 37 है मेरे को, ते मैं शुरू करना। जी। सुल्तान बाहू दी बैच नंबर 37। पढ़ पढ़ इल्म मलूक रजावन, क्या होया इस पढ़िया हूँ। पढ़ पढ़ इल्म मलूक रजावन, क्या होया इस पढ़िया हूँ। हरगिज मक्खन मूल ना आवे, फिट्टे दुध ना कड़िया हूँ। आख चंडोड़ा हथ की आयो, आख चंडोरा हथ की आयो। ऐस अंगूरी फड़िया हूँ, एक दिल खस्ता रखी बाहू, लई इबादत वरिया हूँ। वाह। चल मैं पढ़ते पढ़ पढ़ इल्म मलूक रिजावन, क्या होया इस पढ़िया हूँ। हरगिज मक्खन मूल न थीवे, फिट्टे दुध के कड़िया हूँ। आख चंदोरा हथ की आया, ऐस अंगूरी फड़िया हूँ। एक दिल खस्ता राखी बाहू, लई इबादत वरिया हूँ। मैं पढ़ देना। पढ़ पढ़ इलम मलूक रिझावन, क्या होया इस पढ़िया हूँ। हरगिज मक्खन मोल ना आवे, फिट्टे दुध दे कड़िया हूँ। आख चंडोरा हथ की आयो, ऐस अंगूरी फड़िया हूँ। हिक दिल खस्ता रखी बाहू, लई इबादत वरिया हूँ। Shall I go next? I'm following the audio. So, par ilm maluk rijavan, kya hoya is parya hoon. Hargiz makhan mool na thive, pitte dudh de karya hoon. Aakh chandora hat ki aya, es anguri parya hoon. E dil khasta rakhi bahu, lei ibadat varya hoon. हाँ जी, मैं पढ़नी हूँ। पढ़ पढ़ इलम मलूक रिझावन, क्या होया इस पढ़िया हूँ। हरगिज मक्खन मूल न थीवे, फिट्टे दूध दे कड़िया हूँ। आख चंदोरा हाथ की आया, एस अंगूरी फड़िया हूँ। ए दिल खस्ता रखी बाहू, लई इबादत बरिया हूँ। और कोई रह गया? हनीफ साहब रह गए ने, अगर वो करना चाहते। नहीं हनीफ साहब सुन भी रहे नहीं। चलो मैं पढ़ देना है। पढ़ पढ़ इल्म मलूक रिझावन, क्या होया इस पढ़िया हूँ। हरगिज मक्खन मूल ना आवे, फिट्टे दुध दे कड़िया हूँ। आख चंदोरा हथ की आया, एस अंगूरी फड़िया हूँ। हिक दिल खस्ता रखी बाहू, लई इबादत वरिया हूँ। पढ़ पढ़ इल्म मलूक, मलूक का मतलब होता है बादशाह। मलक की जमा है मलूक, बादशाह, रूलर्स। रिझावन, रिझावन का मतलब है राजी करना किसी ने, ਉਹਦੇ अंदर रीझ पैदा करना अपने आप ले, अट्रैक्ट करना। हरगिज मक्खल मूल न थीवे। अच्छा, ये जो मूल का लफ्ज है, ये मूल का मतलब उर्दू हरगिज कहते हैं इनू। जड़ा मूल है, इसका मतलब जड़ भी है। ਇਹਦਾ मतलब ਜਿਹੜਾ ਕਾਰੋਬਾਰ ਦੇ ਵਿੱਚ ਅਸਲਦਾਰ ਹੁੰਦਾ ਹੈ, ਪ੍ਰਿੰਸੀਪਲ, ਉਹਨੂੰ ਵੀ ਮੂਲ ਕਹਿੰਦੇ ਨੇ। ਮੂਲ ਤੇ ਵਿਆਜ
मूल मतलब ਜਿਹੜਾ ਅਸਲਦਾਰ ਤੇ ਵਿਆਜ मतलब सूद। मूल का मतलब है बिल्कुल हरगिज नहीं। हरगिज मक्खन मूल ना आवे फिट्टे दुध दे कड़िया। दुध जिहड़ा है ਉਹਦੇ ਵਿੱਚ ਕੋਈ ਖੱਟੀ ਚੀਜ਼ ਦਾ ਛਿੱਟਾ ਪੈ ਜਾਵੇ ਤੇ ਉਹ ਫਿੱਟ ਜਾਂਦਾ ਹੈ। मतलब ਉਹ ਫੁੱਟੀ ਫੁੱਟੀ ਹੋ ਜਾਂਦਾ ਹੈ ਤੇ ਜੇ ਉਹ ਫਿੱਟੀ ਫਿੱਟੀ ਹੋ ਜਾਵੇ ਤੇ ਉਹਨੂੰ ਫਿਰ ਜਿੰਨਾ ਮਰਜ਼ੀ ਉਬਾਲੇ ਦਿਓ ਉਹਦੇ ਉੱਤੇ ਮੱਖਣ ਨਹੀਂ ਆਉਂਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਮੱਖਣ ਬਣਾਉਣ ਲਈ ਪਹਿਲੇ ਜਿਹੜਾ ਦੁੱਧ ਹੈ ਉਹਨੂੰ ਕਾੜਿਆ ਜਾਂਦਾ ਹੈ, ਬੋਇਲ ਕੀਤਾ ਜਾਂਦਾ ਹੈ ਕਾਫੀ ਸਾਰਾ। ਬੋਇਲ ਕਰਕੇ ਤੇ ਫਿਰ ਉਹਨੂੰ ਜਿਹਨੂੰ ਕਹਿੰਦੇ ਨੇ ਨਾ ਜਾਗ ਲਾਈ ਜਾਂਦੀ ਹੈ। ਜਾਗ ਲਾਉਣ ਦਾ ਮਤਲਬ ਹੈ ਕਿ ਉਹਦੇ 'ਚ ਥੋੜਾ ਜਿਹਾ ਦਹੀਂ ਰਲਾਇਆ ਜਾਂਦਾ ਹੈ ਤੇ ਫਿਰ ਉਹ ਦਹੀਂ ਬਣਦਾ ਹੈ ਤੇ ਦਹੀਂ ਨੂੰ ਫਿਰ ਰਿੜਕਦੇ ਨੇ ਤੇ ਰਿੜਕ ਕੇ ਫਿਰ ਜਿਹੜਾ ਮੱਖਣ ਹੈ ਉਹ ਉੱਤੇ ਆ ਜਾਂਦਾ ਹੈ ਤੇ ਲੱਸੀ ਜਿਹੜੀ ਹੈ ਉਹ ਥੱਲੇ ਰਹਿ ਜਾਂਦੀ ਹੈ। ਤੇ ਜਿਹੜਾ ਫਿੱਟਿਆ ਦੁੱਧ ਹੈ ਉਹਨੂੰ ਜਿੰਨਾ ਮਰਜ਼ੀ ਬੋਇਲ ਕਰ ਲਓ ਉਹ ਮੱਖਣ ਕੱਢਣ ਦੇ ਕਾਬਿਲ ਨਹੀਂ ਕਦੀ ਹੋ ਸਕਦਾ। ਆਖ ਚਿੰਡੋਰਾ ਹੱਥ ਕੀ ਆਇਆ। ਚਿੰਡੋਰਾ ਇੱਕ ਨਿੱਕਾ ਜਿਹਾ ਪੱਖੂ ਹੈ, ਪਰਿੰਦਾ ਹੈ, ਬਰਡ ਹੈ ਤੇ ਉਹ ਜ਼ਮੀਨ ਵਿੱਚੋਂ ਆਮ ਤੌਰ ਤੇ ਕੀੜੇ ਲੱਭ ਕੇ ਖਾਂਦਾ ਹੈ। ਲੇਕਿਨ ਇਹ ਹੈ ਕਿ ਜੇ ਫਸਲ ਲੱਗੀ ਹੋਵੇ ਤੇ ਉਹ ਜਿਹੜਾ ਫਸਲ ਦੇ ਵਿੱਚੋਂ ਜਿਹੜਾ ਬੀਜ ਉਗ ਰਿਹਾ ਹੁੰਦਾ ਹੈ ਉਹਨੂੰ ਕਹਿੰਦੇ ਨੇ ਅੰਗੂਰੀ। ਉਹ ਅੰਗੂਰੀ ਨੂੰ ਵੀ ਖਾ ਜਾਂਦਾ ਹੈ। ਅੰਗੂਰੀ ਜਿਹੜਾ ਹੈ ਉਹ ਬੰਦੇ ਨੂੰ ਅਗਰ ਜ਼ਖਮ ਲੱਗ ਜਾਵੇ ਤੇ ਜ਼ਖਮ ਦੇ ਉੱਤੇ ਜਦੋਂ ਆਪਣਾ ਉਹ ਠੀਕ ਹੋਣ ਲੱਗਦਾ ਹੈ ਨਾ ਜ਼ਖਮ ਤੇ ਉਹਦੇ ਉੱਤੇ ਤਹਿ ਜਿਹੀ ਹੁੰਦੀ ਹੈ ਤੇ ਉਹਨੂੰ ਵੀ ਕਹਿੰਦੇ ਨੇ ਕਿ ਜ਼ਖਮ ਤੇ ਅੰਗੂਰ ਆ ਗਿਆ ਹੈ ਜਾਂ ਅੰਗੂਰੀ ਆ ਗਈ ਹੈ। ਇੱਕ ਦਿਲ ਖਸਤਾ ਰੱਖੀ ਬਾਹੂ। ਇੱਕ ਆਪਣਾ ਜਿਹੜਾ ਦਿਲ ਆ ਇਹਨੂੰ ਖਸਤਾ ਰੱਖੀ। ਅੱਛਾ, ਖਸਤਾ ਦਾ ਜਿਹੜਾ ਬਹੁਤ ਲਿਟਲ ਮੀਨਿੰਗ ਹੈ ਫਾਰਸੀ 'ਚ ਉਹ ਤੇ ਹੈਗਾ ਟੁੱਟਿਆ ਹੋਇਆ। ਲੇਕਿਨ ਮੇਰਾ ਖਿਆਲ ਹੈ ਕਿ ਖਸਤਾ ਦਾ ਮਤਲਬ ਅਸੀਂ ਨਰਮ ਦੇ ਵਿੱਚ ਵੀ ਵਰਤਨੇ ਆ। ਮਤਲਬ ਕਿਸੇ ਖਾਣੇ ਦੀ ਸ਼ੈ ਨੂੰ ਕਹਿੰਦੇ ਯਾਰ ਇਹ ਬੜੀ ਖਸਤਾ ਸੀਗੀ ਤੇ ਇੱਕ ਉਹਨਾਂ ਮਾਇਨਿਆਂ 'ਚ ਵੀ ਲਿਆ ਜਾਂਦਾ ਹੈ। ਲੇਕਿਨ ਜਿਹੜਾ ਓਰੀਜਨਲ ਹੈ ਉਹ ਹੈ ਟੁੱਟਿਆ ਹੋਇਆ। ਇੱਕ ਦਿਲ ਖਸਤਾ ਰੱਖੀ ਬਾਹੂ ਲਈ ਇਬਾਦਤ ਵਰਿਆਂ ਹੋ। ਵਰਿਆਂ ਦਾ ਮਤਲਬ ਸਾਲਾਂ ਤੀਕਰ। ਸਾਲ ਨੂੰ ਪੰਜਾਬੀ ਵਿੱਚ ਵਰਾ ਕਹਿੰਦੇ ਨੇ, ਵਰਿਆਂ ਹੋ। ਇਹਦੇ ਮੈਂ ਜਿਹੜੇ ਮੁਸ਼ਕਿਲ ਲਫ਼ਜ਼ਾਂ ਉਹਨਾਂ ਦੇ ਤਰਜਮਾ ਕਰ ਦਿੱਤਾ ਹੈ। ਜੇ ਕੋਈ ਲਫ਼ਜ਼ ਵਿੱਚ ਸਮਝ ਨਹੀਂ ਆ ਰਿਹਾ ਤੇ ਉਹ ਤੁਸੀਂ ਮੈਨੂੰ ਪੁੱਛ ਲਓ। ਲਫ਼ਜ਼ ਤਾਂ ਤੁਸੀਂ ਦੱਸ ਦਿੱਤਾ ਪਰ ਫਿਰ ਵੀ ਇਹਦਾ ਮਤਲਬ ਸਮਝ ਨਹੀਂ ਆਇਆ। ਆਖ ਚੰਦੋਰਾ ਹੱਥ ਕੀ ਆਇਆ ਇਸ ਅੰਗੂਰੀ ਫੜਿਆ ਹੂੰ। ਮਤਲਬ ਉਹ ਚੀਜ਼ ਜਿਹੜੀ ਅਜੇ ਉਗ ਰਹੀ ਸੀ, ਅਜੇ ਸਿਰਫ ਵੱਢ ਕਰ ਰਹੀ ਸੀਗੀ, ਉਹਨੂੰ ਪੁੱਟਣ ਦਾ ਕਿਸੇ ਨੂੰ ਕੀ ਫਾਇਦਾ ਹੋਇਆ। सर जी ਜਿਹੜਾ ਲਫ਼ਜ਼ ਮਲੂਕ ਹੈਗਾ ਤੁਹਾਨੂੰ ਮੇਰੀ ਆਵਾਜ਼ ਸੁਣਦੀ ਹੈ ਜੀ? ਜੀ ਸੁਣਦੀ ਹੈ। ਜਿਹੜਾ ਲਫ਼ਜ਼ ਮਲੂਕ ਹੈਗਾ ਆ ਉਹ ਪੰਜਾਬੀ ਦੇ ਵਿੱਚ ਉਹ ਨਰਮ ਨਹੀਂ ਹੁੰਦਾ, ਬੜਾ ਹੀ ਸ਼ੈ ਬੜੀ ਮਲੂਕ ਜਿਹੀ ਹੈ। ਨਹੀਂ ਉਹ ਨਾ ਉਹ ਮਲੂਕ ਜਿਹੜਾ ਹੈ ਉਹ ਹੈਗਾ ਨਾਜ਼ੁਕ।
या इनोसेंट लेकिन मलूक ये नरम है इत्थे इत्थे जिहड़ा कॉन्टेक्स्ट है ना ਉਹਦੇ ਵਿੱਚ ਜਿਹੜਾ ਮਲੂਕ ਦਾ ਲਫ਼ਜ਼ ਹੈ ਫਾਰਸੀ ਤੋਂ ਆਇਆ ਹੈ ਔਰ ਇਹਦਾ ਮਤਲਬ ਹੈ ਬਾਦਸ਼ਾਹ। ਬਾਦਸ਼ਾਹ ਆਪਣੇ ਨਾਂ ਦੇ ਵਿੱਚ ਮਲਕ ਦਾ ਲਫ਼ਜ਼ ਜ਼ਰੂਰ ਵਰਤਦੇ ਸਨ, ਜਿਵੇਂ ਕਿ ਦਬੀਰ। अच्छा अच्छा मलक तो मलूक। ਹਾਂਜੀ, ਜਿਵੇਂ ਕਿ ਦਬੀਰੁਲ ਮੁਲਕ। ठीक है। एंड सर जी ਜਿਹੜਾ ਤੁਸੀਂ ਖਸਤਾ ਅਖੀਰ ਚ ਆਖਿਆ ਸੀ, ਖਸਤਾ ਚੀਜ਼ ਜਿਹੜੀ ਹੁੰਦੀ ਉਹ ਫਰੈਸ਼ ਜਾਂ ਹਰੀ ਸਮਝ ਨਹੀਂ ਸਕਦੇ ਆਪਾਂ ਕਿ ਵੀ ਫਰੈਸ਼ ਹਮੇਸ਼ਾ ਮਤਲਬ ਕਿ ਫਰੈਸ਼ ਰੱਖੋ, ਨਹੀਂ ਫਰੈਸ਼ ਨਹੀਂ ਹੁੰਦੀ। मेरा ख्याल अपने दिलों हमेशा ताजा ताजा दम रखो। ताजा चीज ਹੁੰਦੀ ਬੜੀ ਖਸਤਾ, ਕਿਉਂਕਿ ਜਿਹੜੀ ਬਾਸੀ ਹੋ ਜਾਂਦੀ ਕੋਈ ਸ਼ੈ ਉਹ ਖਸਤਾ ਨਹੀਂ ਨਾ ਰਹਿੰਦੀ, ਤੇ ਉਹਨੂੰ ਤੁਸੀਂ ਫਰੈਸ਼ ਰੱਖੋ। लेकिन हर ਜਿਹੜੀ ਤਾਜ਼ਾ ਬਣੀ ਹੋਈ ਸ਼ੈ ਉਹ ਖਸਤਾ ਤੇ ਨਹੀਂ ਹੁੰਦੀ ਨਾ, ਮਤਲਬ ਇਹਨੂੰ ਉਹ ਖਸਤਾ ਨਾ ਖਸਤਾ ਵੀ ਹੋ ਸਕਦੀ ਹੈ। ਅੱਛਾ ਜੀ। मतलब ये बासी का उल्ट नहीं है। सॉरी डॉक्टर साहब, मैं शुरू कर दूं? हाँ जी, करो शुरू। यस। पढ़ पढ़ इल्म मलूक रिजावन। जी करो शुरू। पढ़ पढ़ इल्म मलूक रिजावन क्या होया इस पढ़िया हो। कि जिस तरह पहले भी है ना, पढ़ पढ़ इल्म नहीं तकब्बुर वाली गल ਇਹਦੇ ਚ ਨਹੀਂ, पढ़ पढ़ इल्म मलूक रिजावन यानी लोग ऐसे आलम भी ने ਜਿਹੜੇ ਬਾਦਸ਼ਾਹਾਂ ਨੂੰ ਖੁਸ਼ ਕਰਨ ਵਾਸਤੇ, ਉਹਨਾਂ ਨੂੰ ਆਪਣੇ ਵੱਲ ਮਤਵੱਜੋ ਕਰਨ ਵਾਸਤੇ ਔਰ ਇਹ ਕਰਨ ਵਾਸਤੇ ਕਿ ਉਹਨਾਂ ਦੇ ਰਾਜ਼ੀ ਹੋ ਜਾਣ, ਬਜਾਏ ਕਿ ਉਹ ਕਾਇਨਾਤ ਦੀ ਬਿਹਤਰੀ ਕਰਨ ਜਾਂ ਰੱਬ ਨੂੰ ਰਾਜ਼ੀ ਕਰਨ। ਉਹ ਕਿਸੇ ਦੁਨਿਆਵੀ ਔਰ ਮਾਦੀ ਚੀਜ਼ ਦੇ ਹਸੂਲ ਵਾਸਤੇ ਬਾਦਸ਼ਾਹਾਂ ਨੂੰ ਆਪ ਪਰਚਾਉਂਦੇ ਨੇ ਔਰ ਆਪਣੇ ਵੱਲ ਰਿਝਾਉਂਦੇ ਨੇ, ਆਪਣੇ ਵੱਲ ਮਾਇਲ ਕਰਦੇ ਨੇ, ਉਹਨਾਂ ਨੂੰ ਮੁਤਾਸਰ ਕਰਨ ਦੀ ਕੋਸ਼ਿਸ਼ ਕਰਦੇ, ਉਹਨਾਂ ਦੀ ਖੁਸ਼ਾਮਦ ਕਰਦੇ ਨੇ। ਕਿਆ ਹੋਇਆ ਇਸ ਪੜ੍ਹਿਆ ਹੂੰ। ਤੇ ਜੇ ਪੜ੍ਹਨ ਦਾ ਮਕਸਦ ਇਹ ਹੋਏ ਕਿ ਬਾਦਸ਼ਾਹਾਂ ਨੂੰ ਰਾਜ਼ੀ ਕਰਨਾ ਹੈ, ਚੀਜ਼ਾਂ ਉਹਨਾਂ ਦੀ ਤਵੱਜੋ ਹਾਸਲ ਕਰਨੀ ਹੈ, ਉਹਨਾਂ ਨੂੰ ਰਿਝਾਉਣਾ ਆਪਣੇ ਨਾਲ ਕੁਝ ਹਾਸਲ ਕਰਨ ਵਾਸਤੇ, ਉਸ ਪੜ੍ਹਨ ਦਾ ਕੋਈ ਫਾਇਦਾ ਨਹੀਂ। ਹਰਗਿਜ਼ ਮੱਖਣ ਮੋਲ ਨਾ ਆਵੇ ਫਿੱਟੇ ਦੁੱਧ ਦੇ ਕੜਿਆਂ ਹੂ। ਇਹ ਇਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਫਿੱਟੇ ਦੁੱਧ ਨੂੰ ਕਾੜ ਕੇ ਸਦੀਆਂ ਵੀ ਨੂੰ ਕਾੜਦੇ ਰਹੋ ਤੇ ਉਹਨੂੰ ਉਹਦੇ ਤੇ ਉਹਨੇ ਕੱਢਣਾ ਨਹੀਂ ਹੈ, ਤੇ ਨਾ ਹੀ ਉਹ ਫਿਰ ਉਹਦੇ ਚੋਂ ਮੱਖਣ ਨਿਕਲਣੇ। ਤੇ ਇਹ ਪੜ੍ਹਾਈ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਫਿੱਟੇ ਦੁੱਧ ਨੂੰ ਕਾੜਿਆ ਜਾਏ। ਤੇ ਆਖ ਚੰਡੋਰਾ ਹੱਥ ਕੀ ਆਇਓ ਇਸ ਅੰਗੂਰੀ ਫੜਿਆ ਹੂ। ਤੇ ਜਦੋਂ ਕੋਈ ਬੀਜ ਚੋਂ ਪਹਿਲੀ ਉਹ ਪੁੰਗਰ ਨਿਕਲਦੀ ਹੈ, ਜ਼ਿੰਦਗੀ ਦੀ ਪਹਿਲੀ ਪੁੰਗਰ ਹੁੰਦੀ ਹੈ, ਉਮੀਦ ਹੁੰਦੀ ਹੈ, ਆਸ ਹੁੰਦੀ ਹੈ, ਜ਼ਿੰਦਗੀ ਦੀ ਇੱਕ ਜਾਂ ਕੋਈ ਵੀ ਇੱਕ ਰੋਮਾਂਸ ਆਫ ਲਾਈਫ ਹੁੰਦਾ, ਰੋਮਾਂਸ ਆਫ ਲਿਵਿੰਗ ਹੁੰਦਾ ਹੈ। ਉਹ ਅਗਰ ਜਿਹੜਾ ਚੰਡੋਰਾ ਪਰਿੰਦਾ ਹੈ, ਉਹ ਜਦੋਂ ਉਹ ਖਾਂਦਾ ਤੇ ਹੈ, ਉਹ ਛੋਟੇ ਛੋਟੇ ਇਨਸੈਕਟ ਜਿਹੜੇ ਹੁੰਦੇ ਨੇ, ਉਹਨਾਂ ਨੂੰ ਖਾਣ ਦੇ ਚੱਕਰ 'ਚ ਉਹ ਅੰਗੂਰੀ ਵੀ ਪੁੱਟ ਛੱਡਦਾ, ਨਾ ਉਹ ਖਾਂਦਾ ਹੈ ਬਲਕਿ ਉਹ ਜ਼ਾਇਆ ਕਰ ਛੱਡਦਾ। ਤੇ ਇਸੇ ਤਰ੍ਹਾਂ ਅਗਰ ਕੋਈ ਬੰਦਾ ਕਿਸੇ ਦੀ ਜਿਹੜੀ ਈਗੋ ਹੈ ਜਾਂ ਕਿਸੇ ਦੀ ਜਿਹੜੀ ਉਹਦੀਆਂ ਖਾਹਿਸ਼ਾਤ ਨੇ ਜਾਂ ਜਿਹੜੀ ਉਹਦੀਆਂ ਨਿਰਮਲ ਉਮੀਦਾਂ ਨੇ, ਉਹਦੀਆਂ ਵਿਸ਼ੇਸ ਨੇ, ਉਹਨਾਂ ਨੂੰ ਬੰਦਾ ਜਦੋਂ ਕਰ ਦਿੰਦਾ, ਮਤਲਬ ਉਹਨੂੰ ਤੋੜਨ ਦਾ ਜਾਂ ਉਹਨੂੰ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਚੰਡੋਰਾ ਜਿਹੜਾ ਨਾ ਉਹ ਬੀਜ ਅੰਗੂਰੀ ਪੁੱਟ ਦਿੰਦਾ। ਹਿੱਕ ਦਿਲ ਖਸਤਾ ਰੱਖੀ ਬਾਹੂ ਲਈ ਇਬਾਦਤ ਵਰਿਆ ਹੂ। ਹੁਣ ਇਹ ਜਿਹੜਾ ਖਸਤਾ ਲਫ਼ਜ਼ ਹੈ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ, ਇਹਦੇ 'ਚ ਬੜੇ ਖੂਬਸੂਰਤੀ ਨਾਲ ਇਸਤੇਮਾਲ ਕੀਤਾ ਗਿਆ ਕਿ ਇਹਦੇ 'ਚ 3-4 ਚੀਜ਼ਾਂ ਸ਼ਾਮਿਲ ਕੀਤੀਆਂ। ਖਸਤਾ ਤੋਂ ਮੁਰਾਦ ਕਿ ਟੁੱਟਿਆ ਹੋਣਾ ਇੱਕ ਗੱਲ, ਮਤਲਬ ਨਰਮ ਹੋਣਾ, ਮਤਲਬ
ਉਹਦੇ ਅੰਦਰ ਕਿਸੇ ਦਾ ਦਰਦ ਹੋਣਾ, ਇੱਕ ਦੂਸਰਾ ਖਸਤਾ ਹੋਣਾ ਕਿ ਉਹ ਮਿੱਠਾ ਹੋਏ, ਤੀਸਰਾ ਇਹ ਕਿ ਉਹ ਫ੍ਰੇਜਾਈਲ ਹੋਏ, ਫ੍ਰੇਜਾਈਲ ਕ੍ਰਿਸਪੀ ਹੋਏ, ਯਾਨੀ ਉਹ ਇਹੋ ਜਿਹਾ ਹੋਏ ਕਿ ਜਿਹੜਾ ਕਿਸੇ ਦੇ ਅਹਿਸਾਸਾਤ ਨੂੰ ਸਮਝ ਸਕੇ, ਉਹਨੂੰ ਅਹਿਸਾਸ ਹੋਏ ਕਿ ਉਹੋ ਜਿਹਾ ਦਿਲ ਰੱਖੀ ਬਾਹੂ ਤੇ ਲਈ ਇਬਾਦਤ ਵਰਿਆਂ ਹੋ। ਤੇ ਜੇ ਤੇਰਾ ਦਿਲ ਇਸ ਤਰ੍ਹਾਂ ਦਾ ਹੈ ਤੇ ਫਿਰ ਤੂੰ ਜੋ ਪੜ੍ਹੇਗਾ, ਜੋ ਕਰੇਗਾ, ਉਹ ਇੰਝ ਹੀ ਹੈ ਜਿਸ ਤਰ੍ਹਾਂ ਵਰਿਆਂ ਦੀ ਇਬਾਦਤ ਹੈ। ਮੈਨੂੰ ਤੇ ਹੀ ਸਮਝ ਆਇਆ। डॉक्टर साहब मैं कोशिश करना। ਅਤੇ ਮੈਂ ਕਿਹਾ ਸੁਲਤਾਨ ਬਾਹੂ ਹੋਣਾ ਨੇ ਨਿੰਦਿਆ ਕੀਤੀ ਹੈ ਉਸ ਇਲਮ ਦੀ ਜਿਹੜਾ ਬਾਦਸ਼ਾਹਾਂ ਦੇ ਕਸੀਦਿਆਂ ਤਾਰੀਫਾਂ ਦੇ ਵਿੱਚ ਪੁਲ ਬੰਨਣ ਨਹੀਂ ਬੋਲਿਆ ਜਾਂਦਾ, ਜਿਹੜਾ ਕਿ ਇੱਕ ਟ੍ਰੈਡੀਸ਼ਨ ਵੀ ਸੀ ਮੁਗਲਾਂ ਦੌਰ 'ਚ ਨਾ। ਕਸੀਦੇ ਲਿਖੇ ਜਾਂਦੇ ਸਨ, ਬੜੀ ਬੜੀ ਸ਼ਾਇਰੀਆਂ ਕੀਤੀਆਂ ਜਾਂਦੀਆਂ ਸਨ, ਮਲਕੁਲ ਮਲੂਕ ਆ ਕੇ ਤੇ ਉਹਨਾਂ ਦੀ ਤਾਰੀਫਾਂ 'ਚ ਪੁਲ ਬੰਨੇ ਜਾਂਦੇ ਸਨ। ਤੇ ਉਹ ਜਿਹੜਾ ਇਲਮ ਸੀ, ਜਿਹੜਾ ਲਿਖਿਆ ਜਾ ਰਿਹਾ ਸੀ ਸਿਰਫ ਉਹਨਾਂ ਦੀ ਤਾਰੀਫਾਂ ਵਾਸਤੇ, ਖੁਸ਼ਾਮਦ ਵਾਸਤੇ, ਉਹਦੀ ਉਹਨਾਂ ਨੇ ਨਿੰਦਿਆ ਕੀਤੀ ਹੈ। ਔਰ ਉਸ ਇਲਮ ਦਾ ਉਹਨਾਂ ਨੇ ਬੜੀ ਖੂਬਸੂਰਤ ਨਾਲ ਮਿਸਾਲ ਦਿੱਤੀ ਹੈ। ਉਹਦਾ ਫਾਇਦਾ ਕਿਸੇ ਨੂੰ ਨਹੀਂ ਹੈਗਾ। ਬਿਲਕੁਲ ਇੰਜੀ ਹੈ ਕਿ ਜਿਵੇਂ ਤੁਸੀਂ ਫੱਟੇ ਦੁੱਧ ਨੂੰ ਜਿੰਨੀਆਂ ਮਰਜ਼ੀ ਅੱਗ ਦੇ ਬਾਈ ਰੱਖੋ, ਜਾਗ ਨਹੀਂ ਲੱਗਣੀ ਉਹਨੂੰ, ਤੇ ਉਹਨੇ ਦਹੀਂ ਨਹੀਂ ਬਣਨਾ। ਵਿਚ ਮੀਨਸ ਕਿ ਉਸ ਇਲਮ ਦਾ, ਚੂੰਕਿ ਉਹਨੇ ਦਹੀਂ ਨਹੀਂ ਬਣਨਾ, ਉਹਦੇ ਚੋਂ ਮੱਖਣ ਨਹੀਂ ਨਿਕਲਣਾ, ਦੁੱਧ ਦਾ ਕੋਈ ਨਤੀਜਾ ਨਹੀਂ ਹੈਗਾ, ਫੱਟੇ ਦੁੱਧ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ, ਨਾ ਉਹਦਾ ਕੋਈ ਅਲਟੀਮੇਟਲੀ ਕੋਈ ਰਿਜ਼ਲਟ ਨਿਕਲ ਸਕਦਾ ਉਸ ਦੁੱਧ ਦਾ। ਇਸੇ ਤਰ੍ਹਾਂ ਇਸ ਇਲਮ ਦਾ ਵੀ ਕਿਸੇ ਇਨਸਾਨ ਨੂੰ, ਸਮਾਜ ਨੂੰ, ਕੋਈ ਫਿਤਰਤ ਨੂੰ ਕੋਈ ਫਾਇਦਾ ਨਹੀਂ ਜਿਹੜਾ ਕਿ ਖੁਸ਼ਾਮਦ ਵਾਸਤੇ ਪੜ੍ਹਿਆ ਜਾਂਦਾ ਵੇ। ਔਰ ਮੇਰਾ ਅੱਗੇ ਮੈਂ ਆਖ ਚੰਡੋਰਾ ਹੱਥ ਕੀ ਆਇਓ ਐ ਸੰਗੂਰੀ ਫੜਿਆ ਹੋ, ਮੇਰਾ ਲੱਗਿਆ ਕਿ ਇੱਥੇ ਕਹਿ ਰਹੇ ਨੇ ਕਿ ਸ਼ਾਇਦ ਨਿੰਦਿਆ ਕਰਦੇ ਪਏ ਨੇ ਉਸੇ ਹੀ ਗਰੁੱਪ ਦੀ, ਜਾਂ ਉਸੇ ਹੀ ਇਸ਼ਾਰਾ ਹੈ ਉਸ ਇੰਸਟੀਟਿਊਸ਼ਨ ਵੱਲ ਜਿਹੜਾ ਕਿ ਇੱਕ ਨਵੀਂ ਸੋਚ ਨੂੰ ਉਗਣ ਤੋਂ ਪਹਿਲੇ ਹੀ ਖਾ ਲੈਂਦਾ ਜਾਂ ਖਤਮ ਕਰ ਦਿੰਦਾ ਵੇ, ਨਵੀਂ ਆਈਡੀਏ ਨੂੰ, ਫਰੀडम ਆਫ ਥਾਟ ਨੂੰ। ਮੈਨੂੰ ਲੱਗਿਆ ਕਿ ਜਿਵੇਂ ਉਹ ਕਹਿ ਰਹੇ ਨਾ ਆਖ ਚੰਡੋਰਾ ਹੱਥ ਕੀ ਆਇਆ, ਕਿ ਜਿਵੇਂ ਉਹ ਅੰਗੂਰੀ ਨੂੰ ਪੁੱਟ ਕੇ ਖਾ ਤੇ ਰਿਹਾ ਹੁੰਦਾ, ਲੇਕਿਨ ਨਾਲ ਨਾਲ ਅੰਗੂਰੀ ਵੀ ਪੱਟ ਕੇ, ਤੇ ਜਿਹੜਾ ਜਿਸ ਅੰਗੂਰੀ ਨੇ ਕੱਲ ਨੂੰ ਪੌਦਾ ਬਣਨਾ ਹੈ, ਫਲ ਦੇਣਾ, ਉਹਨੂੰ ਵੀ ਨਾਲ ਖਤਮ ਕਰ ਰਿਹਾ। ਸੋ ਇਹ ਬਿਲਕੁਲ ਇਹ ਉਧਰ ਇਸ਼ਾਰਾ ਹੈਗਾ। ਔਰ ਇਹਨਾਂ ਲੋਕਾਂ ਵੱਲ ਨੇ, ਕਿਉਂਕਿ ਇਹ ਲੋਕ ਨੇ ਜਿਹੜੇ ਕਿ ਇਹ ਇਲਮ ਜਿਹੜਾ ਕਿ ਫੁੱਟੇ ਦੁੱਧ ਕਰਾਇਆ, ਜਿਹਦਾ ਤਾਂ ਕੋਈ ਫਾਇਦਾ ਨਹੀਂ, ਇਹਦੀ ਵਜ੍ਹਾ ਨਾਲ ਹੋਰ ਜਿਹੜੀ ਨਵੇਂ ਆਈਡੀਆਜ਼ ਨੇ ਉਹ ਵੀ ਸਪਰੈਸ ਹੋਈ ਜਾ ਰਹੇ ਨੇ। ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜੇ ਉਹ ਟ੍ਰੈਡੀਸ਼ਨ ਸੀ ਦਰਬਾਰੀ ਸ਼ਾਇਰੀ ਦਾ ਤੇ ਸ਼ਾਇਰਾਂ ਦਾ, ਉਹਨਾਂ ਨੂੰ ਤੇ ਚੌਖੇ ਪੈਸੇ ਮਿਲਦੇ ਸਨ, ਤੇ ਜਿਹੜੇ ਹਲਕੇ ਫੁਲਕੇ ਹੁੰਦੇ ਸਨ, ਗਾਲਿਬ ਨਾਲ ਵੀ ਵੈਸੇ ਹੋਇਆ, ਉਹਨਾਂ ਨੂੰ ਕੁਝ ਨਹੀਂ ਸੀ ਮਿਲਦਾ। ਸ਼ਾਇਦ ਮੇਰਾ ਖਿਆਲ ਹੈ ਕਿ ਸ਼ਾਇਦ ਉਧਰ ਇਸ਼ਾਰਾ ਹੈ, ਜਾਂ ਐਸਾ ਵੀ ਕੋਈ ਇਲਮ ਜਿਹੜਾ ਕਿ ਜਿਹਦਾ ਐਟ ਲਾਰਜ ਪਬਲਿਕ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਸਮਾਜ ਨੂੰ, ਲੋਕਾਈ ਨੂੰ, ਇਸ ਇਲਮ ਤੋਂ ਸੁਸਾਇਟੀ ਅੱਗੇ ਨਹੀਂ ਵੱਧ ਰਹੀ। ਤੁਸੀਂ ਜਿਹੜੇ ਦਰਮਿਆਨ 'ਚ ਤੁਹਾਡੇ ਦੀਵਾਰ ਏ, ਔਕੜਾਂ ਨੇ ਬੰਦੇ ਦੇ ਵਿੱਚ, ਜਾਂ ਬੰਦੇ ਦੇ ਨੇਚਰ ਦੇ ਵਿੱਚੋਂ ਖਤਮ ਨਹੀਂ ਹੋ ਰਹੀਆਂ ਕਿਸੇ ਇਲਮ ਦੇ ਨਾਲ ਜਿਹੜਾ ਕਿ ਲਿਖਿਆ ਜਾ ਰਿਹਾ, ਉਹ ਇਲਮ ਬਿਲਕੁਲ ਫਜ਼ੂਲ ਹੈ, ਤੇ ਉਹਦਾ ਕੋਈ ਫਾਇਦਾ ਨਹੀਂ। ਔਰ ਇੱਕ ਦਿਲ ਖਸਤਾ ਰੱਖੀ ਬਾਹੂ, ਮੈਨੂੰ ਲੱਗਿਆ ਇੱਥੇ ਖਸਤਾ ਦਾ ਮਤਲਬ ਜਿਵੇਂ ਦਾ ਆਜਿਜ਼ ਹੈ, ਕਿ ਤੂੰ ਹੰਬਲ ਰਵੀਂ ਔਰ ਇਸ ਇਲਮ ਦੇ ਉੱਤੇ ਤੂੰ ਮਾਣ ਨਾ ਕਰੀ, ਕਿਉਂਕਿ ਉਹ ਲੋਕ ਜਿਹੜੇ ਆਪਣੇ ਇਲਮ ਤੇ ਮਾਣ ਕਰਦੇ ਨੇ ਬੜੀ ਬੜੀ ਇਬਾਦਤਗਾਰ ਵੀ ਹੁੰਦੇ ਨੇ, ਰਿਚੁਅਲਿਸਟਿਕ ਹੁੰਦੇ ਨੇ, ਲੇਕਿਨ ਤੂੰ ਆਪਣੇ ਦਿਲ ਨੂੰ ਆਜਿਜ਼ ਰੱਖੀ ਔਰ ਓਪਨ ਰੱਖੀ, ਔਰ ਇਹਦੇ 'ਚ ਦਰਦ ਵਾਲਾ ਦਿਲ ਰੱਖੀ। ਔਰ ਇਹ ਉਹ ਉਹਨਾਂ ਇਬਾਦਤਾਂ ਤੋਂ ਬਹੁਤ ਵੱਧ ਹੋਏਗਾ ਜਿਹੜੇ ਕਿ ਉਹ ਫੇਕ ਸਕਾਲਰ ਤੇ ਕਰਦੇ ਪਏ ਲੋਕ ਰਿਚੁਅਲਿਸਟਿਕ ਫਾਰਮ ਦੇ ਵਿੱਚ। ਆਈ ਥਿੰਕ ਇਹ ਮੈਨੂੰ ਸਮਝ ਲੱਗਾ। ਲੇਕਿਨ ਇਹ ਲਾਈਨ ਦੇ ਮੈਨੂੰ ਬੜਾ ਮੇਬੀ ਮੈਂ ਸਹੀ ਨਹੀਂ ਸਮਝ ਕਰ ਸਕਿਆ, ਲੇਕਿਨ ਮੈਨੂੰ ਲੱਗੀ ਇਸ ਤਰ੍ਹਾਂ ਸਮਝ ਆਈ ਹੈ ਇਹ ਲਾਈਨ, ਆਗ ਚੰਡੋਰਾ ਹੱਥ ਕੀ ਆਇਓ ਐ ਸੰਗੂਰੀ ਫੜਿਆ ਹੋ। ਇਹ ਲਾਈਨ ਨੇ ਮੈਨੂੰ ਬੜਾ ਫੈਸੀਨੇਟ ਕੀਤਾ ਕਿ I think it was referring to suppression of some kind of ideas from original thinkers of his time. बस जी, कहने की कोशिश थी मेरी।
I'm बीबा जी नजर नहीं आ रहे। Can I give my little the feeling I got from reading this bit is that the first 3 lines are referring to things that are broken. So like with the pitte dud and like fake compliments and things like that. And so no matter how much you try to save it, you can't. Like in your last line, I feel that with a broken heart, it's the opposite, that it's a sacred feeling. That's what I got. Sorry. जी कोई और? जी गुरदास जी ट्राई करोगे तुसी या पुष्पा जी? जी कोई होर ट्राई कर लो है ना, मैंने थोड़ी किसे अच्छा मेरे ख्याल है पुष्पा जी ते तुसी कर लो, आखिरी रह गए उस हिसाब नाल फिर पुष्पा जी डॉक्टर साहब ने ट्राई करेंगे। जी नहीं तो फिर डॉक्टर साहब को चलिए। हाँ जी मैं कर देना है क्योंकि तुसी कोई मतलब कोई मजबूरी ना करया करो, तुसी जेड़ा दिल करदा वो करे। पढ़ पढ़ इल्म मलूक रिझावन, ये जेड़ी सही साहब ने ਇਹਦੀ ਕੀਤੀ है ना, वो तो खैर एक फॉर्म है कि जेड़े लोग कसीदे लिखते ने बादशाहां दे ते ओदे बदले च इनाम लेंदे ने, ते ਉਹ ਤੇ ਇੱਕ ਫਾਰਮ ਹੈਗੀ ਹੈ ਨਾ। ਲੇਕਿਨ ਇੱਥੇ ਇੱਕ ਜਨਰਲ ਮਤਲਬ ਹੈ ਤੇ ਉਹ ਇਹ ਹੈ ਕਿ ਜਿਹੜੀ ਐਸਟੈਬਲਿਸ਼ਮੈਂਟ ਹੈ, ਮਲੂਕ ਬਾਦਸ਼ਾਹਾਂ ਦਾ ਜਿਹੜਾ ਨਿਜ਼ਾਮ ਹੈ, ਉਹਨੂੰ ਸਰਵ ਕਰਨ ਲਈ ਜਿਹੜਾ ਹੈ ਉਹ ਇਲਮ ਪੜ੍ਹਿਆ ਜਾਂਦਾ ਹੈ, ਇਲਮ ਹਾਸਲ ਕੀਤਾ ਜਾਂਦਾ ਹੈ। ਦੇਖੋ ਹੁਣ ਵੀ ਅਸੀਂ ਨੌਕਰੀਆਂ ਕਰਨ ਲਈ ਅਸੀਂ ਕੋਈ ਆਪਣੇ ਆਪ ਨੂੰ ਸਮਝਣ ਲਈ ਜਾਂ ਯੂਨੀਵਰਸ ਨੂੰ ਸਮਝਣ ਲਈ ਤੇ ਨਹੀਂ ਪੜ੍ਹਦੇ, ਅਸੀਂ ਤੇ ਇਸ ਲਈ ਪੜ੍ਹਨੇ ਹੈ ਕਿ ਮੈਟ੍ਰਿਕ ਕਰਾਂਗੇ ਤੇ ਇਹ ਨੌਕਰੀ ਮਿਲ ਜਾਏਗੀ, ਐਫਏ ਕਰਾਂਗੇ ਤੇ ਇਹ ਨੌਕਰੀ ਮਿਲ ਜਾਏਗੀ। ਤੇ ਮਤਲਬ ਅਸੀਂ ਉਹ ਜਿਹੜੀ ਸਟੇਟ ਹੈ ਉਹਨੂੰ ਸਰਵ ਕਰਨ ਲਈ ਹੀ ਅਸੀਂ ਪੜ੍ਹਨੇ ਹੈ। ਔਰ ਇੱਥੇ ਜਿਹੜਾ ਨਾ ਪੜ੍ਹ ਪੜ੍ਹ ਇਲਮ ਮਲੂਕ ਰਿਝਾਵਣ ਦਾ ਮਤਲਬ ਇਹੋ ਹੀ ਹੈ। ਇਹ ਸੁਲਤਾਨ ਬਾਹੂ ਦੀ ਜਿਹੜੀ ਐਪਿਸਟਮੋਲੋਜੀ ਹੈ, ਐਪਿਸਟਮੋਲੋਜੀ ਇਹ ਦਾ ਮਤਲਬ ਹੁੰਦਾ ਹੈ ਕਿ ਇਲਮ ਕਿਵੇਂ ਹਾਸਲ ਕੀਤਾ ਜਾਂਦਾ ਹੈ, ਕਿਉਂ ਹਾਸਲ ਕੀਤਾ ਜਾਂਦਾ ਹੈ। ਅਗਰ ਤੁਹਾਡੇ ਵਿੱਚੋਂ ਕੋਈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿੱਥੇ ਜਿੱਥੇ ਵੀ ਸੁਲਤਾਨ ਬਾਹੂ ਨੇ ਇਲਮ ਦੇ ਬਾਰੇ ਵਿੱਚ ਕਮੈਂਟ ਕੀਤਾ ਹੈ, ਪੜ ਪੜ ਆਲਮ ਫਾਜ਼ਲ ਹੋਏ ਨਾ ਗਿਆ ਹਜਾਬੋਂ ਪਰਦਾ ਹੋ, ਉਹਨਾਂ ਨੇ ਜਿਹੜੀ ਇਲਮ ਹੈ ਉਹਦੇ ਜਿਹੜੇ ਲਿਮਿਟ, ਉਹਦੇ ਜਿਹੜੇ ਆਮ ਇਲਮ ਪੜ੍ਹਿਆ ਜਾਂਦਾ ਹੈ। ਔਰ ਉਹ ਅੱਛਾ ਹੁਣ ਉਹ ਇੱਕ ਦੀ ਬੈਕਗਰਾਉਂਡ ਇਹ ਵੀ ਦੇਖ ਲਓ ਕਿ ਉਸ ਜ਼ਮਾਨੇ ਵਿੱਚ ਆਮ ਤੌਰ ਤੇ ਮਦਰਸਿਆਂ ਦੇ ਵਿੱਚ ਜਿਹੜੇ ਨੇ ਉਹ ਇਲਮ ਜਿਹੜਾ ਹੈ ਉਹ ਪੜ੍ਹਿਆ ਜਾਂਦਾ। ਤੇ ਜਿਹੜੇ ਮਦਰਸਿਆਂ ਦੇ ਵਿੱਚ ਇਲਮ ਪੜ੍ਹਦੇ ਸਨ, ਉਹਨਾਂ ਦਾ ਜਿਹੜਾ ਵੱਡੇ ਤੋਂ ਵੱਡਾ ਮਕਸਦ ਹੁੰਦਾ ਸੀ ਉਹ ਹੁੰਦਾ ਸੀ ਕਿ ਉਹ ਕਾਜ਼ੀ ਲੱਗ ਜਾਣ।
ਬਾਦਸ਼ਾਹਾਂ ਮਤਲਬ ਸਿਸਟਮ ਦੇ ਵਿੱਚ ਕਾਜ਼ੀ ਦਾ ਅਹੁਦਾ ਉਹਨਾਂ ਨੂੰ ਮਿਲ ਜਾਵੇ। ਕਾਜ਼ੀ ਜਿਹੜਾ ਸੀ ਉਹ ਜੱਜ ਵੀ ਸੀ ਤੇ ਉਹ ਲੈਂਡ ਰੈਵਨਿਊ ਸਿਸਟਮ ਦਾ ਇੰਚਾਰਜ ਵੀ ਹੁੰਦਾ ਸੀ। ਤੇ ਜਿਹੜੇ ਮਦਰਸਿਆਂ 'ਚ ਲੋਕੀ ਪੜ੍ਹਦੇ ਸਨ ਔਰ ਉਹ ਮੁਸਲਮਾਨਾਂ ਵਿੱਚ ਤੇ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨ ਸੀ ਉਹ ਮਦਰਸੇ ਹੀ ਸਨ। ਤੇ ਉਹਨਾਂ ਦਾ ਮਕਸਦ ਬੁਨਿਆਦੀ ਤੌਰ ਦੇ ਉੱਤੇ ਹਕੂਮਤ ਦੀ ਨੌਕਰੀ ਲੈਣਾ ਹੁੰਦਾ ਸੀ, ਜਿਹਦਾ ਵਿੱਚ ਕਾਜ਼ੀ ਜਿਹੜੀ ਸੀ ਬੜੀ ਪ੍ਰਾਈਮ ਨੌਕਰੀ ਹੁੰਦੀ ਸੀ। ਇਹ ਇਸ ਬੈਕਗਰਾਉਂਡ ਦੇ ਵਿੱਚ ਤੁਸੀਂ ਇਸ ਲਾਈਨ ਨੂੰ ਪੜ੍ਹੋ। ਕਿਆ ਹੋਇਆ ਇਸ ਪੜ੍ਹਿਆ ਨੂੰ? ਇਸ ਪੜ੍ਹਨ ਦਾ ਕੀ ਫਾਇਦਾ ਹੋਇਆ? ਮੈਂ ਇੱਥੇ ਇਹਨੂੰ ਇੰਨਾ ਹੀ ਇੰਟਰਪ੍ਰੇਟ ਕਰਨਾ ਹੈ। ਮੈਂ ਆਪਣੇ ਵੱਲੋਂ ਇਹ ਸ਼ਾਮਲ ਨਹੀਂ ਕਰਨਾ ਕਿ ਪੜ੍ਹ ਕੇ ਇਲਮ ਤੇ ਰੱਬ ਨੂੰ ਰਾਜ਼ੀ ਕਰਨਾ ਸੀ। ਇਹਦੇ 'ਚ ਰੱਬ ਨੂੰ ਰਾਜ਼ੀ ਕਰਨ ਵਾਲੀ ਕੋਈ ਸਿਆਣਤ ਨਹੀਂ ਹੈਗੀ। ਇਹ ਸਿੰਪਲ ਇਹ ਹੈ ਕਿ ਜਿਹੜਾ ਇਲਮ ਸਿਰਫ ਇਸ ਨਿਜ਼ਾਮ ਤੋਂ ਫਾਇਦਾ ਉਠਾਉਣ ਲਈ ਪੜ੍ਹਿਆ ਜਾਂਦਾ ਹੈ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਹਰਗਿਜ਼ ਮੱਖਣ ਮੂਲ ਨਾ ਆਵੇ, ਫਿੱਟੇ ਦੁੱਧ ਦੇ ਕੜਿਆਂ। ਜਿਹੜਾ ਫਿੱਟਾ ਦੁੱਧ ਹੈ ਇਹ ਉਹ ਮਲੂਕ ਨੂੰ ਰਜਾਉਣ ਵਾਲੇ ਬੰਦਿਆਂ ਦੀ ਨੀਅਤ ਹੈ, ਉਹਨਾਂ ਦੀਆਂ ਇੰਟੈਂਸ਼ਨਸ ਨੇ। ਮਤਲਬ ਉਹਨਾਂ ਦੀ ਇੰਟੈਂਸ਼ਨ ਇਹ ਹੈ ਕਿ ਉਹਨਾਂ ਨੇ ਮਲੂਕ ਨੂੰ ਰਜਾਉਣਾ ਹੈ। ਉਹ ਇੰਜੀ ਹੈ, ਉਹ ਜਿਹੜੀ ਉਹਨਾਂ ਦੀ ਖਾਹਿਸ਼ ਹੈ, ਉਹਨਾਂ ਦੀ ਜਿਹੜੀ ਇੰਟੈਂਸ਼ਨ ਹੈ, ਉਹ ਇਵੇਂ ਹੀ ਹੈ ਜਿਵੇਂ ਫਿੱਟਿਆ ਦੁੱਧ ਹੋਵੇ। ਤੇ ਫਿੱਟੇ ਦੁੱਧ ਨੂੰ ਫਿਰ ਜਿੰਨਾ ਮਰਜ਼ੀ ਕਾੜ ਲਓ, ਉਹਦੇ ਚੋਂ ਮੱਖਣ ਨਹੀਂ ਨਿਕਲਣਾ। ਯਾਨੀ ਮਤਲਬ ਇਹ ਹੋਇਆ ਕਿ ਜਿਹੜਾ ਇਲਮ ਤੁਸੀਂ ਨਿਜ਼ਾਮ ਦੇ ਵਿੱਚ ਆਪਣੇ ਆਪ ਨੂੰ ਫਿੱਟ ਕਰਨ ਲਈ, ਫਾਇਦਾ ਹਾਸਲ ਕਰਨ ਲਈ ਤੁਸੀਂ ਪੜ੍ਹਦੇ ਹੋ, ਉਹ ਜਿੰਨਾ ਮਰਜ਼ੀ ਉਹਨੂੰ ਹੋਰ ਪੜ੍ਹ ਲਓ, ਜਿੰਨਾ ਮਰਜ਼ੀ ਉਹਨੂੰ ਪੱਕਾ ਕਰ ਲਓ, ਉਹਦੇ ਵਿੱਚੋਂ ਕੋਈ ਮਕਸਦ ਨਹੀਂ ਨਿਕਲਣਾ। ਕੋਈ ਬੰਦੇ ਦੀ ਜਿਹੜੀ ਆਪਣੇ ਆਪ ਦੇ ਬਾਰੇ ਜਿਹੜਾ ਇਲਮ ਹੈ, ਯੂਨੀਵਰਸ ਦੇ ਬਾਰੇ ਜਿਹੜਾ ਇਲਮ ਹੈ, ਉਹ ਨਹੀਂ ਉਹਦੇ ਨਾਲ ਮਿਲਣਾ, ਜਿੰਨਾ ਮਰਜ਼ੀ ਹੋਰ ਕਰਦੇ ਜਾਓ ਉਹਨੂੰ। ਆਖ ਚੰਡੋਰਾ ਹੱਥ ਕੀ ਆਇਓ। ਮਤਲਬ ਜਿਹੜਾ ਬੰਦਾ ਹੈ ਉਹਦੇ ਵਿੱਚ ਇੱਕ ਪੋਟੈਂਸ਼ੀਅਲ ਹੈ, ਉਹਦੇ 'ਚ ਇੱਕ ਪੋਟੈਂਸ਼ੀਅਲ ਹੈ ਕਿ ਉਹ ਸਿੱਖੇ, ਆਪਣੇ ਆਪ ਨੂੰ ਸਮਝੇ ਔਰ ਯੂਨੀਵਰਸ ਨੂੰ ਸਮਝੇ ਔਰ ਇਨਸਾਨੀ ਜਿਹੜੀਆਂ ਕਦਰਾਂ ਨੇ, ਵੈਲਿਊਜ਼ ਨੇ, ਉਹਨਾਂ ਨੂੰ ਸਮਝੇ। ਇਹ ਉਹਦੇ 'ਚ ਪੋਟੈਂਸ਼ੀਅਲ ਹੁੰਦਾ ਹੈ। ਲੇਕਿਨ ਚੰਡੋਰਾ ਜਿਹੜਾ ਹੈ ਉਹ ਹੀ ਜਿਹੜਾ ਮਲੂਕ ਨੂੰ ਰਿਝਾਉਣਾ ਜਿਹੜਾ ਉਹ ਹੀ ਚੰਡੋਰਾ ਹੈ। ਉਹਨੂੰ ਉਸ ਤਰ੍ਹਾਂ ਦੇ ਇਲਮ ਨੂੰ ਉੱਗਣ ਹੀ ਨਹੀਂ ਦਿੰਦਾ। ਪਹਿਲੀ ਜਮਾਤ ਤੋਂ ਲੈ ਕੇ ਤੇ MA PhD ਕਰ ਜਾਓ, ਉਹ ਪਹਿਲੇ ਦਿਨ ਤੋਂ ਉਹਨੂੰ ਉੱਗਣ ਹੀ ਨਹੀਂ ਦਿੰਦਾ। ਇੱਕ ਦਿਲ ਖਸਤਾ ਰੱਖੀ ਬਾਹੂ, ਹੁਣ ਇਹ ਹੈ ਇਬਾਦਤ ਲਈ ਇਬਾਦਤ ਵਰਿਆ ਹੂੰ। ਇੱਥੇ ਤੁਸੀਂ ਕਹਿ ਸਕਦੇ ਹੋ ਕਿ ਉਹ ਇਬਾਦਤ ਦੀ ਗੱਲ ਕਰ ਰਿਹਾ ਹੈ ਕਿ ਸਿਰਫ ਬਜਾਏ ਇਲਮ ਪੜ੍ਹਨ ਦੇ, ਜੇ ਤੂੰ ਸਿਰਫ ਆਪਣੇ ਦਿਲ ਨੂੰ ਖਸਤਾ ਰੱਖੇ, ਜਿਹੜੇ ਇਲਮ ਪੜ੍ਹਨ ਵਾਲੇ ਨੇ, ਜਿਹੜੇ ਮਲੂਕ ਨੂੰ ਰਿਝਾਉਂਦੇ ਨੇ,
ਉਹਨਾਂ ਦੇ ਦਿਲ ਖਸਤਾ ਨਹੀਂ ਹੁੰਦੇ, ਉਹਨਾਂ ਦੇ ਦਿਲ ਪੱਥਰ ਹੁੰਦੇ ਨੇ, ਕਿਉਂਕਿ ਉਹ ਕਿਸੇ ਲਾਲਚ ਲਈ ਪੜ ਰਹੇ ਹੁੰਦੇ ਨੇ। ਇੱਕ ਦਿਲ ਖਸਤਾ ਰੱਖੀ ਬਾਹੂ ਲਈ ਇਬਾਦਤ ਵਰਿਆ ਹੂੰ। ਤੇ ਤੈਨੂੰ ਇਹ ਖਸਤਾ, ਸਿਰਫ ਖਸਤਾ ਦਿਲ ਰੱਖਣ ਨਾਲ ਤੈਨੂੰ ਕਈਆਂ ਸਾਲਾਂ ਦੀ ਇਬਾਦਤ ਦੇ ਬਾਅਦ ਜੋ ਮਿਲਦਾ ਹੈ ਉਹ ਤੈਨੂੰ ਦਿਲ, ਸਿਰਫ ਦਿਲ ਖਸਤਾ ਰੱਖਣ ਨਾਲ ਮਿਲ ਸਕਦਾ ਹੈ। ਮੇਰੇ ਖਿਆਲ ਦੇ ਵਿੱਚ ਤੇ ਕੁਛ ਇੰਜ ਇਹਦੀ ਮੈਨੂੰ ਸਮਝ ਆਉਂਦੀ ਹੈ। ਡਾਕਟਰ ਸਾਹਿਬ ਜਿਹੜੀ ਆਖਰੀ ਲਾਈਨ ਤੁਸੀਂ ਕੀਤੀ ਹੈ, ਇੱਕ ਦਿਲ ਖਸਤਾ ਰੱਖੀ ਬਾਹੂ ਲਈ ਇਬਾਦਤ ਵੜਿਆ ਹੋ, ਇੱਥੇ ਖਸਤਾ ਦਾ ਮਤਲਬ ਦੁਬਾਰਾ ਸਮਝਾ ਦਿਓ ਕਿ ਦਿਲ ਆਜਿਜ਼ ਰੱਖੀ, ਓਪਨ ਰੱਖੀ ਜਾਂ ਕੀ ਰੱਖੀ? ਇਹ ਜ਼ਰਾ ਥੋੜੇ ਐਕਸਪਲੇਨ ਕਰੋ। ਆਹੋ, ਆਜਿਜ਼ ਰੱਖੀ, ਨਰਮ ਰੱਖੀ। ठीक 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 के ठीक, बिल्कुल ठीक, यानी नरम रखी, आजिज रखी, ओपन रखी। ठीक ठीक ठीक, थैंक यू। ਜਿਸ ਦਿਲ ਚ ਲੁਕਾਈ ਅੱਛਾ, ਦੀ ਇਹਦੇ ਤੁਹਾਡੇ ਚੋਂ ਕਿਸੇ ਨੂੰ ਇਹ ਮੈਂ ਫਿਰ ਕਹਾਂਗਾ, ਇੱਕ ਬੰਦਾ ਜਾਂ ਦੋ ਬੰਦੇ ਰਲ ਕੇ ਤੁਸੀਂ ਸ਼ੁਰੂ ਤੋਂ ਲੈ ਕੇ ਜਿਹੜੀ ਇਲਮ ਦੇ ਬਾਰੇ ਚ ਸੁਲਤਾਨ ਬਾਹੂ ਨੇ ਜੋ ਕੁਝ ਕਿਹਾ ਹੈ, ਉਹਦੇ ਕਰੈਕਟਰਿਸਟਿਕਸ ਜਿਹੜੇ ਨੇ ਉਹ ਤੁਹਾਨੂੰ ਲਿਖਣੇ ਚਾਹੀਦੇ ਨੇ, ਲਿਖ ਕੇ ਤੇ ਇਸ ਗਰੁੱਪ ਚ ਪੇਸ਼ ਕਰਨੇ ਚਾਹੀਦੇ ਨੇ। ਡਾਕਟਰ ਸਾਹਿਬ, ਇਹ ਜਿਹੜਾ ਤੁਸੀਂ ਕਨੈਕਟ ਕੀਤਾ ਨਾ ਉਹਨੂੰ ਕਰੰਟ ਸਿਚੁਏਸ਼ਨ ਦੇ ਨਾਲ, ਕਿ ਸਾਰੇ ਇਲਮ ਦੀ ਜਿਹੜੀ ਹਸੂਲ ਹੈ ਜਾਂ ਕੋਸ਼ਿਸ਼ ਹੈ ਨੌਲੇਜ ਦੀ ਅੱਜ ਕੱਲ੍ਹ, ਉਹ ਵਾਕਈ ਐਂਡ ਆਫ ਦ ਡੇ one way or the other we are serving establishment, ਜਿਹਨੂੰ ਉਸ ਜ਼ਮਾਨੇ 'ਚ ਬਾਦਸ਼ਾਹ ਕਹਿੰਦੇ ਸਨ। ਸੋ ਜੀ ਵੈਰੀ ਫੈਸੀਨੇਟਿੰਗ। ਇਹ ਕਨੈਕਸ਼ਨ ਜਿਹੜਾ ਸੀ ਨਾ, ਇਹ ਤੁਸੀਂ ਬਹੁਤ ਨਵਾਂ ਚਾਨਣ ਪਾਇਆ ਜੋੜ ਕੇ ਨਾ। ਨਹੀਂ, ਇਹਦਾ ਮਤਲਬ, ਇਹਦਾ ਇੱਕ ਜਿਹੜਾ ਯੂਨੀਵਰਸਲ ਮਤਲਬ ਹੈ ਉਹ ਹੈ ਹੀ ਇਹੋ ਹੀ ਹੈ। ਔਰ ਅੱਜ ਕੱਲ ਹੋ ਵੀ ਇਹੀ ਰਿਹਾ, ਸਾਨੂੰ ਵੀ ਮਦਰਸਿਆਂ ਸਕੂਲਾਂ ਦੇ ਵਿੱਚ ਇਹੀ ਕੁਝ ਕਰਾਂਗੇ। ਔਰ ਸੁਲਤਾਨ ਬਾਹੂ ਦੇ ਜ਼ਮਾਨੇ ਦੇ ਵਿੱਚ ਤੇ ਖਾਸ ਤੌਰ ਤੇ ਜਿਹੜੇ ਮਦਰਸਿਆਂ ਤੋਂ ਜਿਹੜੇ ਪੜ੍ਹਦੇ ਸਨ ਲੋਕੀ, ਉਹੋ ਹੀ ਅਫਸਰ ਲੱਗਦੇ ਸਨ, ਉਹੋ ਹੀ ਸਾਰਾ ਕੁਝ ਕਰਦੇ ਸਨ। ਤੇ ਉਹ ਅਫਸਰੀ ਲਈ ਬਾਦਸ਼ਾਹਾਂ ਦੇ ਯਾਨੀ ਮਤਲਬ ਆਪਣੇ ਮੁਕਾਮ ਹਾਸਲ ਕਰਨ ਲਈ ਨਿਜ਼ਾਮ ਦੇ ਅੰਦਰ, ਸਿਸਟਮ ਦੇ ਅੰਦਰ ਕੀ ਪੜ੍ਹਿਆ ਜਾਂਦਾ ਸੀ। ਇਹ ਹੁਣ ਜਿਹੜੀ ਬੇਸਿਕ ਜਿਹੜੀ ਡਿਵੀਜ਼ਨ ਹੈ ਕਿ ਇਲਮ ਦਾ ਮਤਲਬ ਕੀ ਹੈਗਾ, knowledge, what is knowledge and why one gains knowledge, ਔਰ ਜਿਹੜਾ ਰੀਅਲ ਨੌਲੇਜ ਹੈ ਉਹ ਕੀ ਹੈ, ਔਰ ਜਿਹੜਾ ਸੂਡੋ ਨੌਲੇਜ, ਹਾਂਜੀ ਸੂਡੋ ਨੌਲੇਜ ਮੈਂ ਕਿਤੇ ਪੜ੍ਹਿਆ, ਕਹਿੰਦੇ ਨੇ ਸੂਡੋ ਨੌਲੇਜ, ਇਹੋ ਜਿਹਾ ਜਿਹੜਾ ਨੌਲੇਜ ਸੂਡੋ ਨੌਲੇਜ ਹੈ ਉਹ ਕੀ ਹੈ? ਮਤਲਬ ਇਹ ਹੈ ਕਿ ਇਹਦਾ ਫਰਕ ਕਰਨਾ, ਜਿਹੜੇ ਇਹ ਸਾਰੇ ਆਪਣਾ ਜਿਹੜੇ ਸੂਝਵਾਨ ਨੇ ਬਾਬਾ ਫਰੀਦ ਤੋਂ ਲੈ ਕੇ ਤੇ ਅੱਗੇ ਤੱਕ, ਉਹ ਇਸ ਦੇ ਉੱਤੇ ਬਹੁਤ ਉਹ ਇਸ ਜਿਹੜੀ ਡਿਵੀਜ਼ਨ ਹੈ ਇਲਮ ਦੀ, ਉਹਨੂੰ ਬਹੁਤ ਮੁੱਢਲਾ ਸਮਝਦੇ ਨੇ। ਤੁਸੀਂ ਡਾਕਟਰ ਸਾਹਿਬ ਕੀ ਕਹਿ ਰਹੇ ਸੀ ਕਿ ਜਿਹੜੇ ਇਲਮ ਦੇ ਬਾਰੇ ਚ ਇਹਨਾਂ ਨੇ ਸੁਲਤਾਨ ਬਾਹੂ ਨੇ ਕਿਹਾ ਮੁਖਤਲਿਫ ਜਗ੍ਹਾ ਤੇ, ਉਹਦਾ ਕੀ ਬਣਾਇਆ ਜਾਏ? ਤੁਸੀਂ ਕੁਝ ਕਹਿ ਰਹੇ ਸੀ। ਉਹਦੇ ਬਾਅਦ ਉਹਦੀ ਤੁਸੀਂ ਕੈਰੈਕਟਰਿਸਟਿਕਸ ਲਿਖੋ ਨਾ। ਜੀ ਜੀ। ਮਸਲਨ ਕਿਤੇ ਉਹਨੇ ਕਿਹਾ ਕਿ ਜੀ ਇਲਮ ਪੜਿਆ ਤੇ ਚੜੀ ਗਰੂਰੀ, ਮੈਂ ਲਿਖਾਂਗਾ, ਕਿਸੇ ਨੂੰ ਮੈਂ ਪੇਸ਼ ਕਰਾਂਗਾ। ਤੁਸੀਂ ਸਾਰਾ ਪੜ੍ਹ ਕੇ ਤੇ ਜੋ ਇਲਮ ਦੇ ਬਾਰੇ ਚ ਉਹਨਾਂ ਨੇ ਕਿਹਾ ਹੈ ਕਿ ਲੋਕੀ ਕਿਉਂ ਪੜ੍ਹਦੇ ਨੇ, ਨੈਗੇਟਿਵ ਜਿਹੜੇ ਕਰੈਕਟਰਿਸਟਿਕਸ ਨੇ, ਉਹਨਾਂ ਨੂੰ ਇੱਕ ਥਾਂ ਇਕੱਠੇ ਕਰ ਦਿਓ।
ठीक है। But Dr. Manzur, you know what you're saying, but in society now, if you learn to get a job or get a high status, you get shabash, right? But anyone who wants to like learn for the sake of learning to understand themselves or the universe, they're labeled as crazy, right? Yeah, we are one of those. Madhya, don't worry. We are one of those. I'm black for the ਨਹੀਂ, family. ਇਹਦੇ ਵਿੱਚ ਦੇਖੋ ਤੁਸੀਂ, ਇਹਦੇ ਵਿੱਚ ਤੁਸੀਂ ਅਗਰ ਵੇਖੋ ਬਹੁਤ ਹੀ ਬੇਸਿਕ ਜਿਹੜਾ ਨੌਲੇਜ ਹੈ, ਮਸਲਨ ਜਿਹੜੇ ਸਾਇੰਟਿਸਟ ਨੇ ਮੁxtਲਿਫ ਬ੍ਰਾਂਚਸ ਦੇ, ਜਿਹੜੇ ਸਹੀ ਸਾਇੰਟਿਸਟ ਨੇ, ਉਹ ਕੋਈ ਮੁਕਾਮ ਹਾਸਲ ਕਰਨ ਲਈ ਰਿਸਰਚ ਨਹੀਂ ਕਰਦੇ। ਬਿਲਕੁਲ ਸਹੀ। ਉਹ ਰਿਸਰਚ ਕਰਦੇ ਨੇ ਸਿਰਫ ਉਸ ਰਾਜ਼ ਨੂੰ ਪਾਉਣ ਲਈ। ਉਹ ਜਿਹੜੀ ਉਹਨਾਂ ਨੂੰ ਜਿਹੜੀ ਇੱਜ਼ਤ ਮਿਲ ਜਾਂਦੀ ਹੈ, ਉਹ ਸਿਰਫ ਝੁੰਗੇ 'ਚ ਹੁੰਦੀ ਹੈ, ਲੇਕਿਨ ਉਹਨਾਂ ਦਾ ਮੁੱਢਲਾ ਮਕਸਦ ਜਿਹੜਾ ਹੈ ਉਹ ਲੋਕਾਂ ਦੀ ਤਾਰੀਫ ਲੈਣਾ ਨਹੀਂ ਹੁੰਦਾ। ਉਹ ਉਸ ਜਿਹੜਾ ਯੂਨੀਵਰਸ ਦਾ ਸੀਕਰਟ ਹੈ, ਉਹਨੂੰ ਖੋਲਣ ਦੇ ਵਿੱਚ ਉਹਨਾਂ ਦੀ ਸਾਰਾ ਉਹਨੂੰ ਖੁੱਬੇ ਹੁੰਦੇ ਨੇ। ਉਹ ਡਾਕਟਰ ਸਾਹਿਬ ਦੇਖੋ, ਇੰਟਰਸਟਿੰਗਲੀ ਉਹ ਜਿਹੜਾ ਸੀਕਰਟ ਉਹ ਡਿਸਕਲੋਜ਼ ਕਰਦੇ ਨੇ ਫਿਤਰਤ ਦਾ, ਉਹਦਾ ਤੁਸੀਂ ਦੇਖੋ ਕਿ ਕਰੋੜਾਂ ਅਰਬਾਂ ਲੋਕਾਂ ਤੱਕ ਉਹਦਾ ਫਾਇਦਾ ਵੀ ਹੁੰਦਾ, ਕਿਉਂਕਿ ਉਹਨਾਂ ਦਾ ਮਕਸਦ ਸਿਰਫ ਇਲਮ ਹਾਸਿਲ ਕਰਨਾ ਹੁੰਦਾ ਹੈ, ਲੇਕਿਨ ਕੋਈ ਮਕਾਮ ਹਾਸਿਲ ਕਰਨਾ ਨਹੀਂ ਹੁੰਦਾ, ਨਾ ਕਿ ਨੌਕਰੀ ਹਾਸਿਲ ਕਰਨਾ ਹੁੰਦਾ। ਉਹ ਸ਼ੁਰੂ ਹੁੰਦਾ ਤੁਹਾਡੇ ਦਿਲ ਤੋਂ। ਇੱਕ ਦਿਲ ਖਸਤਾ ਰੱਖੀ ਪਾਓ ਨਹੀਂ ਇਬਾਦਤ ਭਰੇ। ਆਮ ਤੌਰ ਦੇ ਉੱਤੇ ਜਿਹੜੇ ਨਵੇਂ ਆਈਡੀਆਜ਼ ਨੇ ਔਰ ਨਵੀਂ ਇਨਵੈਂਸ਼ਨਸ ਨੇ, ਉਹ ਲੋਕ ਕਰਦੇ ਨੇ, ਯਾਨੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਵੀ, ਜਿਨ੍ਹਾਂ ਨੂੰ ਕੋਈ ਦੂਜਿਆਂ ਕੋਲੋਂ ਸਿਫਤ ਕਰਾਉਣ ਦੀ ਲੋੜ ਨਹੀਂ ਹੁੰਦੀ। ਉਹ ਸਿਰਫ ਆਪਣਾ ਇੱਕ ਕੁੰਡੀ ਜਿਹੜੀ ਹੈ ਉਹਨੂੰ ਕੱਢ ਰਹੇ ਹੁੰਦੇ ਨੇ, ਤੇ ਫਿਰ ਉਹਦਾ ਦੁਨੀਆ ਨੂੰ ਕੀ ਫਾਇਦਾ ਹੁੰਦਾ, ਨਹੀਂ ਹੁੰਦਾ। ਮਤਲਬ ਹੁਣ ਨਿਊਟਨ ਹੈ ਤੇ ਉਹਨੂੰ ਕੋਈ ਇਹ ਥੋੜਾ ਹੀ ਸੀ ਕਿ ਮੈਨੂੰ ਸਭ ਤੋਂ ਵੱਡਾ ਫਿਜ਼ਿਸਿਸਟ ਮੰਨਿਆ ਜਾਏਗਾ। ਸਰ ਉਹ ਜਾਗ ਦਾ ਲਫ਼ਜ਼ ਜਿਹੜਾ ਨਾ, ਉਹ ਬੜਾ ਪਰਫੈਕਟ ਹੈ, ਜਾਗ ਲੱਗ ਜਾਣਾ। ਹਾਂਜੀ, ਨਾ ਦਿਲ ਬੜਾ ਖੂਬਸੂਰਤ, ਦਿਲ ਵਿੱਚ ਲੱਗ ਜਾਏ ਤੇ ਬਸ ਫਿਰ ਜਾਗ ਜਾਂਦਾ। ਬਿਲਕੁਲ, ਬੜਾ ਇੰਟਰਸਟਿੰਗ। ਇਸ ਲਈ ਇਹਦਾ ਮਤਲਬ ਇਹ ਨਹੀਂ ਹੈ ਕਿ ਬੰਦਾ ਜਾਹਲ ਰਵੇ। ਸਿਰਫ ਇਹ ਹੈ ਕਿ ਇਲਮ ਕਾਹਦੇ ਲਈ ਹਾਸਲ ਕਰੇ। ਕਿਸੇ ਇੱਕ ਮੁੱਢਲੇ ਇਨਸਾਨੀ ਮਸਲੇ ਨੂੰ ਹੱਲ ਕਰਨ ਲਈ, ਕਾਇਨਾਤ ਦੇ ਕਿਸੇ ਰਾਜ਼ ਨੂੰ ਸਮਝਣ ਲਈ ਕਰੇ, ਜਾਂ ਸਿਰਫ ਉਹ ਫਾਈਲਾਂ ਉਲਟੀਆਂ ਪੁਲਟੀਆਂ ਕਰਕੇ ਤੇ ਰੋਜ਼ੀ ਕਮਾਉਣ ਲਈ ਕਰੇ। ਅਕਸਰੀਅਤ ਤੇ ਲੋਕਾਂ ਦੀ ਅਹਿਲਮਤਾਂ ਦੀ ਹੈ ਨਾ। ਤੁਹਾਨੂੰ ਪਤਾ ਅਹਿਲਮਤ ਕੌਣ ਹੁੰਦੇ ਨੇ? ਕਲਰਕ। ਅਹਿਲਮਤ ਹੁੰਦੇ ਨੇ ਅਦਾਲਤ ਦੇ ਵਿੱਚ ਜਿਹੜੇ ਫਾਈਲਿੰਗ ਕਰਦੇ ਨੇ ਕੇਸਾਂ ਦੀ। ਇਹ ਇੰਡੀਆ ਨੂੰ ਤਸਬੀਹ ਫੇਰੀ ਜਾਓ ਬਗੈਰ ਕੋਈ ਦਿਲ ਨੂੰ ਟੱਚ ਕੀਤੇ, ਗਿਣਤੀ ਕਰੀ ਜਾਓ। ਆਹੋ, ਅਗਰ ਹੋਰ ਕੋਈ ਗੱਲ ਨਵੀਂ ਕੋਈ ਹੈ ਤੇ ਕਰੋ, ਨਹੀਂ ਤੇ ਫਿਰ ਅਸੀਂ ਕਨਕਲੂਡ ਕਰ ਦਿੰਦੇ। ਜੀ ਡਾਕਟਰ ਸਾਹਿਬ, ਵੈਰੀ ਇੰਟਰਸਟਿੰਗ ਨੌਲੇਜ ਤੇ ਸੂਡਾ ਨੌਲੇਜ ਦਾ ਜਿਹੜਾ ਤੁਸੀਂ ਅੱਜ ਕੀ ਕੀਤਾ, ਛੇੜਿਆ। ਤੁਸੀਂ ਇਹ ਗੌਰ ਸਾਹਿਬ ਵਿੱਚ ਤੁਸੀਂ ਕੰਮ ਕਰਿਓ ਜਿਹੜਾ ਤੁਹਾਨੂੰ। ਮੈਂ ਕਰਾਂਗਾ ਡਾਕਟਰ ਸਾਹਿਬ ਮੈਂ ਕਰਾਂਗਾ, 2 ਹਫ਼ਤੇ ਤੱਕ ਮੁਕੰਮਲ ਕਰਾਂਗਾ ਇਨਸ਼ਾਅੱਲਾ। ਓਕੇ ਜੀ, ਥੈਂਕ ਯੂ ਡਾਕਟਰ ਸਾਹਿਬ, ਰੱਬ ਰਾਖਾ। ਬਾਏ ਜੀ।